ਅੱਜ ਸਾਡੇ ਸਬਕ ਦਾ ਚੌਥਾ ਹਿੱਸਾ ਸ਼ੁਰੂ ਹੈ ਤੇ ਅੱਜ ਅਸੀਂ ਕਰ ਰਹੇ ਹਾਂ ਸੀਨ ਹਰੂਫ ਜਿਹੜਾ ਹੈ ਸ਼ਾਹਮੁਖੀ ਦਾ। ਉਹਨੂੰ ਗੁਰਮੁਖੀ ਦੇ ਵਿੱਚ ਸੱਸਾ ਕਹਿੰਦੇ ਨੇ ਤੇ ਇੰਗਲਿਸ਼ ਲਈ ਸਵਾਦ ਦੇ ਐਸ ਦਾ ਲਫ਼ਜ਼ ਇਸਤੇਮਾਲ ਕਰਦੇ ਨੇ। ਤੇ ਇਸ ਤੋਂ ਹਟ ਕੇ ਸੱਸੇ ਦੇ ਥੱਲੇ ਅਗਰ ਨਿੱਕੀ ਜਿਹੀ ਬਿੰਦੀ ਯਾਨੀ ਕਿ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਆ ਪਿਆ ਹੈ ਉਹਦੇ ਥੱਲੇ ਨੁਕਤਾ ਲੱਗਾ ਹੈ, ਇਸ ਅਲਾਮਤ ਨੂੰ ਅਸੀਂ ਜਿਹੜਾ ਨਾ ਸ਼ੀਨ ਲਈ ਇਸਤੇਮਾਲ ਕਰਦੇ ਹਾਂ ਸ਼ਾਹਮੁਖੀ ਵਿੱਚ। ਸ਼ਾਹਮੁਖੀ ਵਿੱਚ ਸੱਸੇ ਹੀ ਬੋਲਦੇ ਹਾਂ ਲੇਕਿਨ ਬਿੰਦੀ ਲੱਗੀ ਹੁੰਦੀ ਹੈ। ਅੱਛਾ, ਉਸ ਤੋਂ ਅੱਗੇ ਸਵਾਦ ਵੀ ਜਿਹੜਾ ਹੈ ਸੱਸੇ ਸੇ ਸਵਾਦ ਸੀਨ ਸੇ ਇਹ ਸਾਰੀਆਂ ਅਲਾਮਤਾਂ ਲਈ ਨਾ ਸੱਸੇ ਇਸਤੇਮਾਲ ਹੁੰਦਾ ਹੈ। ਅਤੇ ਸਾਡੇ ਕੋਲ ਸ਼ਾਹਮੁਖੀ 'ਚ ਜਿਹੜੇ ਨੇ ਇਹਦੇ ਲਈ ਅਲੱਗ ਲਫ਼ਜ਼ ਹੈ, ਇਸ ਲਈ ਅਸੀਂ ਸਵਾਦ ਕਹਿੰਦੇ ਹਾਂ ਇਹਨੂੰ। ਅੱਛਾ, ਜ਼ਵਾਦ ਲਈ ਜ਼ੇ ਦੀ ਆਵਾਜ਼ ਯਾਨੀ ਜੱਜਾ ਦੀ ਜਿਹੜੀ ਅਸੀਂ ਅਲਾਮਤ ਹੈ ਉਹਦੇ ਥੱਲੇ ਬਿੰਦੀ ਲਾ ਦਿਓ ਤਾਂ ਉਹ ਜ਼ੇ ਦੀ ਆਵਾਜ਼ ਗੁਰਮੁਖੀ 'ਚ ਦਿੰਦਾ। ਇਸ ਲਈ ਅਸੀਂ ਜ਼ਵਾਦ ਸੂਏ ਜ਼ੇ ਸਾਰਿਆਂ ਵਾਸਤੇ ਅਸੀਂ ਜੱਜਾ ਦੇ ਥੱਲੇ ਬਿੰਦੀ ਲਾ ਦਿੰਦੇ ਹਾਂ। ਅੱਗੇ ਤੋਏ ਜਿਹੜਾ ਸਾਡੇ ਕੋਲ ਗੁਰਮੁਖੀ ਦਾ ਹਰੂਫ ਸੀ ਤੇ ਤੱਤਾ, ਉਸ ਨੂੰ ਹੀ ਅਸੀਂ ਤੋਏ ਵਾਸਤੇ ਇਸਤੇਮਾਲ ਕਰਦੇ ਹਾਂ ਅਤੇ ਸ਼ਾਹਮੁਖੀ ਦੇ ਵਾਸਤੇ ਸ਼ਾਹਮੁਖੀ ਤੋਏ ਵਾਸਤੇ ਤੱਤਾ ਇਸਤੇਮਾਲ ਹੁੰਦਾ ਹੈ। ਅੱਗੇ ਫਿਰ ਜ਼ੋਏ ਵਾਸਤੇ ਤੁਹਾਨੂੰ ਅੱਗੇ ਦੱਸਿਆ ਸੀ ਕਿ ਜਿਹੜਾ ਹੈ ਜੱਜਾ ਉਹਦੇ ਥੱਲੇ ਬਿੰਦੀ ਲਾ ਕੇ ਜ਼ੇ ਦੀ ਜਿਹੜੀ ਉਹ ਅਲਾਮਤ ਬਣ ਜਾਂਦੀ ਹੈ, ਉਹਨੂੰ ਅਸੀਂ ਸ਼ਾਹਮੁਖੀ ਵਿੱਚ ਜ਼ੋਏ ਵਾਸਤੇ ਇਸਤੇਮਾਲ ਕਰਦੇ ਹਾਂ।